ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ 'ਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਹੈ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ 'ਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਆਪਾਂ ਜੇਕਰ ਵੱਧਦੇ ਹਾਂ ਤਾਂ ਉਧਰ ਲੇਹ ਦੇ ਵਿੱਚ 2 ਦਿਨ ਪਹਿਲਾਂ ਖਾਸੀ ਹਿੰਸਾ ਭੜਕ ਗਈ ਸੀ। ਪੂਰਨ ਰਾਜ ਦੇ ਦਰਜੇ ਦੀ ਮੰਗ ਵਾਲਾ ਮੁੱਦਾ ਹੈ ਤੇ ਸੋਨਮ ਵਾਂਗਚੁਕ ਹੋਣਾ ਦੀ ਪਹਿਲਾਂ NGO ਦੀ ਕਹਿੰਦੇ ਲਾਇਸੈਂਸ ਰੱਦ ਕਰ ਦਿੱਤਾ, ਵੀ ਵਿਦੇਸ਼ੀ ਫੰਡਿੰਗ ਹੁਣ ਨਹੀਂ ਲੈ ਸਕਣਗੇ। ਤੇ ਖਬਰ ਇਹ ਹੈ ਕਿ ਅੱਜ ਸੋਨਮ ਵਾਂਗਚੁਕ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਜੀ। ਹਾਂਜੀ, ਅੱਜ ਲੱਦਾਖ ਦੇ ਜਿਹੜੇ ਸੋਸ਼ਲ ਐਕਟਿਵਿਸਟ ਸੀ ਸੋਨਮ ਵਾਂਗਚੁਕ, ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਸਰਕਾਰ ਨੇ ਜਿਹੜਾ ਕੱਲ ਪ੍ਰੈਸ ਨੋਟ ਜਾਰੀ ਕੀਤਾ ਸੀ, ਖਾਸ ਕਰ ਹੋਮ ਮਿਨਿਸਟਰੀ ਨੇ, ਗ੍ਰਹਿ ਮੰਤਰਾਲੇ ਨੇ, ਉਹਨਾਂ ਨੇ ਕਿਹਾ ਸੀਗਾ ਕਿ ਸੋਨਮ ਵਾਂਗਚੁਕ ਇਸ ਹਿੰਸਾ ਦੇ ਜ਼ਿੰਮੇਦਾਰ ਨੇ। ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਹੁੰਦੇ ਸਾਰ ਹੀ ਉੱਥੇ ਇੰਟਰਨੈਟ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ। ਉੱਥੇ ਇੰਟਰਨੈਟ ਹੁਣ ਬੰਦ ਹੈ। ਪਿਛਲੇ 3 ਦਿਨਾਂ ਤੋਂ ਲਗਾਤਾਰ ਉੱਥੇ ਜਿਹੜਾ ਕਰਫਿਊ ਲੱਗਿਆ ਹੋਇਆਗਾ ਤੇ ਹਜੇ ਤੱਕ 60 ਤੋਂ ਵੱਧ ਜਿਹੜੇ ਉੱਥੋਂ ਦੇ ਨੌਜਵਾਨ ਸੀਗੇ, ਸਰਗਰਮ ਨੌਜਵਾਨ ਜਿਹੜੇ ਇਸ ਅੰਦੋਲਨ 'ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਸੀ, ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਤੇ ਇਹਦੇ 'ਚ ਉਹ ਜਿਹੜਾ ਸੋਨਮ ਵਾਂਗਚੁਕ ਦੀ ਜਿਹੜੀ NGO ਹੈ ਉਹਨੂੰ ਵੀ ਟਾਰਗੇਟ ਕੀਤਾ ਗਿਆ ਹੈਗਾ। ਉਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਨੂੰ ਕੈਂਸਲ ਕਰ ਦਿੱਤਾ ਗਿਆ ਹੈ। FCRA ਕੈਂਸਲ ਕਰ ਦਿੱਤਾ ਗਿਆ ਹੈਗਾ। CBI ਨੇ ਵੀ ਸੋਨਮ ਵਾਂਗਚੁਕ ਦੇ ਖਿਲਾਫ ਜਿਹੜਾ ਆਪਾਂ ਕਹਿ ਲਈਏ ਕਿ ਪੂਰੀ ਜਾਂਚ ਖੋਲ ਦਿੱਤੀ ਹੈ ਤੇ ਸੋਨਮ ਵਾਂਗਚੁਕ ਜਿਹੜੇ ਹੈਗਾ ਉਹਨਾਂ ਨੂੰ ਚੌਤਰਫਾ ਜਿਹੜੇ ਸਰਕਾਰ ਘੇਰ ਰਹੀ ਹੈ। ਕਿਤੇ ਉਹਨਾਂ ਦੀ NGO ਦੀ ਜਾਂਚ ਕਰ ਰਹੀ ਹੈ, ਕਿਤੇ ਉਹਨਾਂ ਦੇ CBI ਜਾਂਚ ਕਰ ਰਹੀ ਹੈ, ਕਿਤੇ ਉਹਨਾਂ ਨੂੰ ਲੋਕਲ ਪੁਲਿਸ ਅਰੈਸਟ ਕਰ ਰਹੀ ਹੈ। ਬਹੁਤ ਮਤਲਬ ਬੁਰਾ ਹਾਲ ਹੋਇਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਜਿਹੜੇ ਉੱਥੋਂ ਦੇ ਸੋਸ਼ਲ ਐਕਟਿਵਿਸਟ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਮੌਕੇ ਦੀ ਕੇਂਦਰ ਹਕੂਮਤ ਕਰ ਰਹੀ ਹੈ। ਜਿਹੜੇ ਜਿਹੜੇ ਦੇਸ਼ ਭਰ ਦੇ ਜਿਹੜੇ ਸੋਸ਼ਲ ਐਕਟਿਵਿਸਟ ਨੇ, ਦੁਨੀਆ ਭਰ ਤੋਂ ਵੀ ਬਹੁਤ ਸਾਰੇ ਸੋਸ਼ਲ ਐਕਟਿਵਿਸਟਾਂ ਨੇ ਆਵਾਜ਼ ਚੁੱਕੀ ਹੈ ਤੇ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਨੂੰ ਗਲਤ ਬਤਾਇਆ ਹੈ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਅਨਡਿਕਲੇਅਰਡ ਐਮਰਜੈਂਸੀ ਹੈ, ਜਦਕਿ ਜਿਹੜੇ ਉਹ ਤਾਂ ਬਹੁਤ ਪੀਸਫੁਲ ਤਰੀਕੇ ਨਾਲ ਉੱਥੇ ਭੁੱਖ ਹੜਤਾਲ ਤੇ ਬੈਠੇ ਹੋਏ ਸੀ। ਜਿਹੜੀ ਵਾਇਲੈਂਸ ਵੀ ਹੋਈ, ਜਿਹੜਾ BJP ਦਾ ਦਫ਼ਤਰ ਸਾੜਿਆ ਵੀ, ਉਹ ਤਾਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਉਹਨਾਂ ਨੂੰ ਤਾਂ ਗ੍ਰਿਫਤਾਰ ਕੀਤਾ ਨਹੀਂ ਗਿਆ। ਸੋਨਮ ਵਾਂਗਚੁਕ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨੂੰ ਲੈ ਕੇ ਖਾਸਾ ਰੋਹ ਹੈਗਾ। ਦੇਖੋ, ਇੱਕ ਗੁੱਸਾ ਤਾਂ ਹੁੰਦਾ ਹੀ ਹੈ। ਮਤਲਬ ਅਸੀਂ ਵੀ ਜਦੋਂ ਇੱਧਰ ਬੰਗਲਾਦੇਸ਼ 'ਚ ਬਹੁਤ ਕੁਝ ਵਾਪਰ ਰਿਹਾ ਸੀਗਾ, ਨੇਪਾਲ 'ਚ ਵਾਪਰ ਰਿਹਾ ਸੀਗਾ, ਅਸੀਂ ਵੀ ਸੋਚ ਰਹੇ ਸੀ ਇੰਡੀਆ 'ਚ ਵੀ ਕਈ ਪੋਕੇਟਸ ਹੈ। ਇੰਡੀਆ ਇੱਕ ਤਾਂ ਵੱਡਾ ਬਹੁਤ ਹੈ ਤੇ ਸਾਨੂੰ ਸਮਝ ਆ ਰਿਹਾ ਸੀਗਾ ਕਿ ਇੰਡੀਆ ਦੀ ਬਹੁਤ ਸਾਰੀ ਪੋਕੇਟਸ ਏਦਾਂ ਦੀਆਂ ਹੈ ਜਿੱਥੇ ਕੇਂਦਰ ਦੀ ਹਕੂਮਤ ਉੱਥੋਂ ਦੇ ਲੋਕਾਂ ਨੂੰ ਆਈਸੋਲੇਟ ਕਰ ਰਹੀ ਹੈ, ਉਹਨਾਂ ਦੇ ਮੁੱਦਿਆਂ ਨੂੰ ਸੀਰੀਅਸ ਨਹੀਂ ਲੈ ਰਹੀ, ਉਹਨਾਂ ਦੇ ਚੀਜ਼ਾਂ ਨੂੰ ਬਹੁਤ ਬਹੁਤ ਅੰਡਰਸਟੀਮੇਟ ਕਰ ਰਹੀ ਹੈ। ਤਾਂ ਉਹਦਾ ਇੱਕ ਜਿਹੜਾ ਰੋਹ ਸੀਗਾ, ਗੁੱਸਾ ਸੀਗਾ ਨੌਜਵਾਨਾਂ ਦਾ, ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਹੀ ਹੈ। ਉਹਦੇ ਬਦਲੇ ਕੇਂਦਰ ਨੇ ਉੱਥੇ ਹੋਰ ਜ਼ਿਆਦਾ ਉੱਥੋਂ ਦੇ ਲੋਕਾਂ ਨੂੰ ਆਈਸੋਲੇਟ ਕਰਨ ਦੀ ਰਾਹ ਚੁਣੀ ਹੈ। ਮੈਨੂੰ ਲੱਗਦਾ ਹੈ ਉਹ ਗਲਤ ਹੈ। ਸ਼ਾਇਦ ਜਿਹੜੀ ਟੇਬਲ ਟਾਕਸ ਵੱਲ ਵਧਣਾ ਚਾਹੀਦਾ ਸੀਗਾ, ਬੁਲਾ ਕੇ ਸਾਰਿਆਂ ਜੋ ਕੁਝ ਹੋਇਆ ਉਹ ਹੋਇਆ। ਸਾਰੇ ਹੀ ਜਿਹੜੇ ਐਕਟਿਵਿਸਟ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨਾਲ ਟੇਬਲ ਟਾਕ ਕਰਨੀ ਚਾਹੀਦੀ ਸੀ ਤੇ ਉਹਨਾਂ ਦੀ ਜਿਹੜੀ ਡਿਮਾਂਡ ਹੈ ਸਟੇਟਹੁੱਡ ਦੀ, ਕਿਉਂਕਿ ਇੰਡੀਆ ਇੱਕ ਫੈਡਰਲਿਜ਼ਮ, ਇੰਡੀਆ ਤਾਂ ਹਮੇਸ਼ਾ ਕਹਿੰਦਾ ਰਿਹਾ ਕਿ ਯੂਨੀਅਨ ਆਫ ਸਟੇਟਸ ਆ ਸੀ, ਫਿਰ ਉਹ ਕਰਕੇ ਵੀ ਦਿਖਾਣਾ ਸੀਗਾ। ਉੱਥੇ ਤੁਸੀਂ ਉਹਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਰੱਖਿਆ ਹੈਗਾ, ਉਹਨਾਂ ਦਾ ਪੂਰਾ ਹੱਕ ਹੈ ਆਪਣੀ ਸਟੇਟਹੁੱਡ ਦੀ ਲੜਾਈ ਲੜਨ ਦਾ। ਜੀ। ਸੋ ਜੇਕਰ ਆਪਾਂ ਇਸ ਤੋਂ ਅਗਲੀ ਗੱਲ ਕਰੀਏ ਤਾਂ ਉਧਰ ਜਿਸ ਤਰੀਕੇ ਦੇ ਨਾਲ ਦੀਵਾਲੀ ਦਾ ਨੇੜਾ ਆਉਂਦਾ ਜਾਂਦਾ ਹੈ, ਦੀਵਾਲੀ ਦੀ ਤਰੀਕ ਨੇੜੇ ਆਉਂਦੀ ਜਾਂਦੀ ਹੈ, ਤਾਂ ਪਟਾਕਿਆਂ ਵਾਲਾ ਮੁੱਦਾ ਹਰੇਕ ਸਾਲ ਇਹਨਾਂ ਕੁ ਦਿਨਾਂ 'ਚ ਬੜਾ ਉੱਠਦਾ ਹੈ ਤੇ ਦਿੱਲੀ NCR ਦੇ ਵਿੱਚ ਕਹਿੰਦੇ ਪਟਾਕੇ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ, ਵਿਕਰੀ ਤੇ ਰੋਕ ਹੈ। ਸੁਪਰੀਮ ਕੋਰਟ ਇਸ ਦੇ ਬਾਰੇ ਕੀ ਆਖ ਰਹੀ ਹੈ ਜੀ? ਇਹ ਤਾਂ ਦੇਖੋ ਤੁਸੀਂ ਆਪ ਹੀ, ਮਤਲਬ ਹੱਸਣ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਅੱਜ ਕਹਿ ਰਹੀ ਹੈ ਕਿ ਨਹੀਂ ਤੁਸੀਂ ਪਟਾਕੇ NCR 'ਚ ਦਿੱਲੀ 'ਚ ਨਹੀਂ ਵੇਚ ਸਕਦੇ, ਪਰ ਤੁਸੀਂ ਬਣਾ ਸਕਦੇ ਹੋ। ਤਾਂ ਫਿਰ ਉਹ ਬਣਾਉਣਗੇ ਤਾਂ ਫਿਰ ਉਹ ਕਿੱਥੇ ਵੇਚਣਗੇ? ਇਹਦਾ ਮਤਲਬ ਇਹ ਹੈ ਕਿ ਪਟਾਕੇ ਤੁਸੀਂ ਬਲੈਕ ਮਾਰਕੀਟਿੰਗ ਰਾਹੀਂ ਵੇਚ ਲਓ, ਮਤਲਬ ਥੱਲੇ ਵੇਚ ਲਓ, ਉੱਪਰ ਆਫੀਸ਼ੀਅਲੀ ਨਾ ਵੇਚੋ। ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦ ਬੈਨ ਭਾਵੇਂ ਲਾ ਦਿੱਤਾ ਗਿਆ ਹੋਵੇ ਸੁਪਰੀਮ ਕੋਰਟ ਵੱਲੋਂ ਪਟਾਕਿਆਂ ਤੇ, ਲੇਕਿਨ ਤੁਸੀਂ ਦੇਖ ਲਿਓ ਜੇ ਦੀਵਾਲੀ ਵਾਲੇ ਦਿਨ ਦਿੱਲੀ ਦੇ ਵਿੱਚ ਕਿੰਨੇ ਜ਼ਿਆਦਾ ਪਟਾਕੇ
ਛੁਟਾਏ ਜਾਣਗੇ ਤੇ ਫਿਰ ਨਾਂ ਲਾ ਦਿੱਤਾ ਜਾਊਗਾ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਪਰਾਲੀ ਸਾੜ ਰਹੇ ਨੇ, ਉਹਨਾਂ ਜੀ ਕਰਕੇ ਇੱਥੇ ਪ੍ਰਦੂਸ਼ਣ ਹੋ ਰਿਹਾ ਹੈਗਾ। ਨਾ ਫਿਰ ਪੰਜਾਬ ਹਰਿਆਣੇ ਦੇ ਕਿਸਾਨਾਂ ਦੇ ਸਰਮਣ ਦਿੱਤਾ ਜਾਊਗਾ ਤੇ ਪ੍ਰਦੂਸ਼ਣ ਉਹ ਆਪ ਕਰਨਗੇ। ਸੁਪਰੀਮ ਕੋਰਟ ਤੋਂ ਪੁੱਛਣ ਵਾਲਾ ਹੋਵੇ, ਜੇ ਜਿਹੜੀਆਂ ਇਹ ਫੈਕਟਰੀਆਂ ਫਿਰ ਪਟਾਕੇ ਬਣਾਉਣਗੀਆਂ ਦਿੱਲੀ NCR ਚ, ਫਿਰ ਇਹਨਾਂ ਦਾ ਕਰਨਗੀਆਂ ਕੀ ਕਰਨਗੀਆਂ? ਮਤਲਬ ਇਹਨਾਂ ਨੂੰ ਜਮਨਾ ਚ ਤਾਂ ਸੁੱਟਣਗੀਆਂ ਨਹੀਂ, ਜੀ ਜਾਂ ਉਹ ਫਿਰ ਵੇਚਣਗੀਆਂ ਬਲੈਕ ਮਾਰਕੀਟ। ਜੀ ਤਾਂ ਮਤਲਬ ਕੁੱਲ ਮਿਲਾ ਕੇ ਜੇ ਤੁਸੀਂ ਪਟਾਕਿਆਂ ਤੇ ਬੈਨ ਲਾ ਰਹੇ ਹੋ ਤਾਂ ਫਿਰ ਮਤਲਬ ਉਹਨਾਂ ਦੇ ਬਣਾਉਣ ਵਾਲਿਆਂ ਤੇ ਵੀ ਬੈਨ ਲੱਗਣਾ ਚਾਹੀਦਾ ਕਿ ਪਟਾਕੇ ਨਹੀਂ ਜੀ ਬਣਾਏ ਜਾਣੇ ਚਾਹੀਦੇ। ਖੈਰ, ਇਹ ਅਜੀਬ ਹੀ ਦਾਸਤਾਂ ਹੈ ਤੇ ਮੇਰਾ ਤਾਂ ਬਹੁਤ ਜ਼ਿਆਦਾ ਹਾਸਾ ਨਿਕਲ ਰਿਹਾ ਇਸ ਸਾਰੇ ਮਾਮਲੇ ਤੇ। ਜੀ, ਜਦੋਂ ਚੀਜ਼ ਕੋਈ ਪ੍ਰੋਡਿਊਸ ਹੋਊਗੀ ਤਾਂ ਉਹਨੂੰ ਮਾਰਕੀਟ ਵੀ ਚਾਹੀਦੀ ਹੈ। ਜੇ ਮਾਰਕੀਟ ਨਹੀਂ ਮਿਲੂਗੀ ਤੇ ਜਿਹੜੀ ਡਿਮਾਂਡ ਹੋਊਗੀ ਉਸ ਚੀਜ਼ ਦੀ, ਤਾਂ ਪੱਕਾ ਜਿਹੜੀ ਗੱਲ ਤੁਸੀਂ ਕਹੀ ਹੈ, ਫਿਰ ਬਲੈਕ 'ਚ ਤਾਂ ਚੀਜ਼ ਜਾਊਗੀ ਤੇ ਜਾਊਗੀ ਵੀ ਫਿਰ ਆਮ ਕੀਮਤਾਂ ਨਾਲੋਂ ਵੱਧ ਕੀਮਤ ਤੇ, ਕਿਉਂਕਿ ਜਦੋਂ ਬੈਨ ਲੱਗਾ ਹੁੰਦਾ ਚੀਜ਼ਾਂ ਤੇ ਉਦੋਂ ਆਮ ਲੋਕ, ਕਹਾਵਤ ਹੈ ਵੀ ਉਦੋਂ ਤਾਂ ਜਦੋਂ ਜ਼ਿਆਦਾ ਡਿਮਾਂਡ ਵੱਧ ਜਾਂਦੀ ਹੈ ਉਸ ਚੀਜ਼ ਦੀ। ਅੱਗੇ ਜੇਕਰ ਚੱਲੀਏ ਤਾਂ ਰਾਏਪੁਰ ਸਟੀਲ ਫੈਕਟਰੀ ਦੇ ਵਿੱਚ ਵੱਡਾ ਹਾਦਸਾ ਹੋਇਆ, 6 ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਜੀ। ਹਾਂਜੀ, ਰਾਏਪੁਰ ਦੇ ਵਿੱਚ ਛੱਤੀਸਗੜ੍ਹ ਦੇ ਵਿੱਚ ਇੱਕ ਸਟੀਲ ਫੈਕਟਰੀ 'ਚ ਹਾਦਸਾ ਹੋਇਆ ਗਾ। 6 ਕਰਮਚਾਰੀਆਂ ਦੀ ਮੌਕੇ ਤੇ ਮੌਤ ਹੋ ਗਈ ਹੈਗੀ ਆ। 6 ਜ਼ਖਮੀ ਨੇ, 2 ਗੰਭੀਰ ਤੌਰ ਤੇ ਜ਼ਖਮੀ ਨੇ, ਉਹਨਾਂ ਦਾ ਬਚਣਾ ਵੀ ਸ਼ਾਇਦ ਮੁਸ਼ਕਲ ਹੀ ਹੈ। ਤੇ ਇਹ ਗਰਮ ਸਲੈਕ ਹੁੰਦੀ ਹੈ ਜਿਹੜੀ ਸਟੀਲ ਫੈਕਟਰੀ 'ਚ, ਉਹ ਉਹਨਾਂ ਤੇ ਡਿੱਗੀ ਸੀਗੀ, ਇਸ ਕਰਕੇ ਉਹਨਾਂ ਦੀ ਮੌਤ ਹੋਈ ਹੈ। ਇਹ ਖਬਰ ਮੈਂ ਇਸ ਕਰਕੇ ਲਈ ਹੈ ਕਿਉਂਕਿ ਚਾਹੇ ਕਿਸਾਨਾਂ ਦੀ ਆਤਮ ਹੱਤਿਆ ਦਾ ਮਾਮਲਾ ਹੋਇਆ, ਫਿਰ ਮਜ਼ਦੂਰਾਂ ਦੇ ਸੇਫ ਵਰਕ ਪਲੇਸ ਦਾ ਮਾਮਲਾ ਹੋਇਆ, ਆਪਾਂ ਨੂੰ ਉਹਨਾਂ ਦੀ ਗੱਲ ਕਰਨੀ ਚਾਹੀਦੀ। ਇੰਡੀਆ ਦੇ ਜੀ ਜੀ ਵਿੱਚ ਵਰਕ ਪਲੇਸਿਸ ਤੇ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਮੌਤ ਹੁੰਦੀ ਹੈ। ਆਪਾਂ ਬਹੁਤ ਵਾਰ ਗੱਲ ਕਰਦੇ ਵੀ ਹਾਂ ਕਿ ਜਿਹੜੇ ਮਜ਼ਦੂਰਾਂ ਨੂੰ ਸੇਫ ਵਰਕ ਪਲੇਸ ਮਿਲਣਾ ਚਾਹੀਦਾ, ਉਹਨਾਂ ਦੀ ਪ੍ਰੋਪਰ ਸੇਫਟੀ ਹੋਣੀ ਚਾਹੀਦੀ। ਬਹੁਤ ਸਾਰੀ ਆਪਾਂ ਕੇਸ ਏਦਾਂ ਦੇ ਵੀ ਦੇਖਦੇ ਹਾਂ ਜਿੱਥੇ ਬਲਾਸਟ ਹੋ ਜਾਂਦਾ ਹੈ ਜਾਂ ਫਿਰ ਗੈਸ ਲੀਕ ਹੋ ਜਾਂਦੀ ਹੈ। ਭੋਪਾਲ ਦਾ ਤੁਸੀਂ ਯਾਦ ਕਰੋ, ਜਿਹੜਾ ਉੱਥੇ ਗੈਸ ਲੀਕ ਕਰਕੇ ਕਿੰਨੇ ਲੋਕ ਮਾਰੇ ਗਏ ਸੀਗੇ, ਹਜ਼ਾਰਾਂ ਜੀ ਲੋਕ ਮਾਰੇ ਗਏ ਸੀ। ਤਾਂ ਮਤਲਬ ਇੰਡੀਆ ਦੇ ਵਿੱਚ ਹਜੇ ਵੀ ਇਹ ਸਵਾਲ ਹੈ। ਤਕਰੀਬਨ ਜੀ 50,000 ਨੇੜੇ ਤੇੜੇ ਜਿਹੜੇ ਮਜ਼ਦੂਰ ਹੈਗੇ ਇੰਡੀਆ ਦੇ ਵਿੱਚ, ਉਹ ਅਨਸੇਫ ਵਰਕ ਪਲੇਸ ਕਰਕੇ ਮਾਰੇ ਜਾਂਦੇ ਨੇ। ਤਾਂ ਮਤਲਬ ਹੂੰ ਮਜ਼ਦੂਰਾਂ ਦੀ ਸੇਫਟੀ ਨੂੰ ਲੈ ਕੇ ਇੱਕ ਵੱਡਾ ਸਵਾਲ ਹੈ। ਤੇ ਰਾਏਪੁਰ 'ਚ ਵੀ ਮੈਨੂੰ ਲੱਗਦਾ ਗਾ ਕਿ ਇਹ ਜਿਹੜੀ ਕੰਪਨੀਆਂ ਨੇ, ਖਾਸ ਕਰ ਸਟੀਲ ਕੰਪਨੀਆਂ, ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਹ ਦੇਖਦੇ ਹਾਂ ਆਪਾਂ ਕਿ ਇਹਨਾਂ 'ਚ ਬਹੁਤ ਅਨਸੇਫ ਵਰਕ ਪਲੇਸ ਹੁੰਦੇ। ਆਪਣੇ ਖੰਨੇ ਦੀਆਂ ਜਿਹੜੀਆਂ ਫੈਕਟਰੀਆਂ ਸੀਗੀਆਂ ਜੀ ਆਇਰਨ ਵਾਲੀਆਂ, ਉਹਨਾਂ 'ਚ ਵੀ ਇਹ ਇਸ਼ੂ ਚੱਲਿਆ ਸੀਗਾ। ਮੰਡੀ ਗੋਬਿੰਦਗੜ੍ਹ ਦੀਆਂ। ਸੋਰੀ, ਹਾਂ, ਮੰਡੀ ਗੋਬਿੰਦਗੜ੍ਹ ਦੀਆਂ, ਤੇ ਉੱਥੇ ਜੀ ਵੀ ਜੀ ਇਸ਼ੂ ਚੱਲਿਆ ਸੀਗਾ। ਮੈਨੂੰ ਲੱਗਦਾ ਗਾ ਕਿ ਹੋਣਾ ਚਾਹੀਦਾ ਕਿ ਜਿਹੜਾ ਵਰਕ ਪਲੇਸ ਹੈ ਉਹ ਮਜ਼ਦੂਰਾਂ ਵਾਸਤੇ ਸੇਫ ਹੋਣਾ ਚਾਹੀਦਾ। ਜੀ, ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਉਧਰ ਅਮਰੀਕਾ ਦੇ ਵਿੱਚ ਸਿੱਖਾਂ ਦੇ ਉੱਪਰ ਕੀਤੀ ਗਈ ਟਿੱਪਣੀ ਦੇ ਮਾਮਲੇ ਦੇ ਵਿੱਚ, ਜਿਹੜੀ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਾ ਕੇ ਕੀਤੀ ਸੀ, ਉਸ ਨੂੰ ਝਟਕਾ ਲੱਗਿਆ ਰਾਹੁਲ ਗਾਂਧੀ ਨੂੰ ਇਲਾਹਾਬਾਦ ਕੋਰਟ ਤੋਂ। ਇਹ ਕੀ ਹੈ ਜੀ ਇਹ ਝਟਕਾ? ਹਾਂਜੀ, ਉਹਨਾਂ ਦੇ ਖਿਲਾਫ ਇੱਕ ਕੇਸ ਦਾਇਰ ਕੀਤਾ ਗਿਆ ਹੈਗਾ। ਓਦਾਂ ਉਹਨਾਂ ਦੇ ਉਲਟ, ਜਿਹੜੇ ਰਾਹੁਲ ਗਾਂਧੀ ਦੇ ਉਲਟ ਸਾਰੇ ਜਿਹੜੇ ਕੇਸ ਹੈਗੇ ਉੱਤਰ ਪ੍ਰਦੇਸ਼ 'ਚ ਬੀਜੇਪੀ ਦੇ ਕਾਰਿਆਕਰਤਾ ਹੀ ਦਾਇਰ ਕਰਵਾਉਂਦੇ ਨੇ। ਕਿਤੇ ਲਖਨਊ 'ਚ ਉਹਨਾਂ ਦੇ ਖਿਲਾਫ ਮਾਮਲਾ ਚੱਲ ਰਿਹਾ ਹੁੰਦਾ, ਕਦੇ ਸੁਲਤਾਨਪੁਰ 'ਚ। ਇਹ ਹੁਣ ਇਲਾਹਾਬਾਦ 'ਚ ਦਰਜ ਕੀਤਾ ਗਿਆ ਹੈਗਾ। ਪਿਛਲੇ ਸਾਲ ਉਹ ਅਮਰੀਕਾ ਗਏ ਸੀਗੇ। ਅਮਰੀਕਾ 'ਚ ਉਹਨਾਂ ਨੇ ਬਿਆਨ ਦਿੱਤਾ ਸੀਗਾ। ਉਹਨਾਂ ਨੇ ਜੀ ਸਿੱਖਾਂ ਤੇ ਉਹਨਾਂ ਨੇ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਕਿ ਲੜਾਈ ਇਸ ਗੱਲ ਦੀ ਹੈ ਕਿ ਕੀ ਇੱਕ ਸਿੱਖ ਇੰਡੀਆ 'ਚ ਆਪਣੀ ਪਗੜੀ ਅਤੇ ਆਪਣਾ ਕੜਾ ਪਾ ਸਕਦਾ ਗਾ, ਕਿ ਉਹ ਜਿਹੜੀ ਉਹਦੀ ਜੋ ਉਹਦੇ ਜਿਹੜੇ ਧਾਰਮਿਕ ਅਧਿਕਾਰ ਨੇ, ਜੀ ਕਿ ਉਹਨੂੰ ਸਾਰੇ ਮਿਲ ਰਹੇ ਨੇ। ਮੈਨੂੰ ਲੱਗਦਾ ਕਿ ਉਹਨਾਂ ਨੂੰ ਸ਼ਾਇਦ ਇਹ ਜਿਹੜਾ ਸਟੇਟਮੈਂਟ ਦਿੱਤੀ ਸੀ, ਉਹ ਜਿਹੜਾ 에ਅਰਪੋਰਟ ਵਗੈਰਾ ਤੇ ਜਿਹੜੀ ਗੱਲ ਆਉਂਦੀ ਹੈ, ਜਦੋਂ ਸਿੱਖਾਂ ਨੂੰ ਰੋਕ ਲਿਆ ਜਾਂਦਾ ਹੈ, ਜਾਂ ਫਿਰ ਜਦੋਂ ਐਗਜ਼ਾਮ, ਜਿਵੇਂ ਜੈਪੁਰ ਦਾ ਮਾਮਲਾ ਆਇਆ ਸੀ, ਉੱਥੇ ਐਗਜ਼ਾਮ ਜੀ ਦੇਣ ਤੋਂ ਨਾ ਕਰ ਦਿੱਤਾ ਗਿਆ ਸੀ ਇੱਕ ਸਿੱਖ ਕੁੜੀ ਨੂੰ। ਤਾਂ ਜੀ ਉਹਨਾਂ ਸਾਰੇ ਚੀਜ਼ਾਂ ਨੂੰ ਮਿਲਾ ਕੇ ਸ਼ਾਇਦ ਉਹਨਾਂ ਨੇ ਕੋਈ ਇਹ ਬਿਆਨ ਦਿੱਤਾ ਹੋਊਗਾ। ਪਰ ਉਹਦੀ FIR ਦਰਜ ਕਰ ਲਈ ਗਈ ਹੈ ਤੇ ਉਹਨਾਂ ਦੇ ਖਿਲਾਫ ਹੁਣ ਕੇਸ ਚੱਲੂਗਾ। ਤੇ ਜਿਹੜਾ ਨਾਗੇਸ਼ਵਰ ਮਿਸ਼ਰਾ ਹੈਗਾ ਵਾਰਾਣਸੀ ਦੇ ਮੈਜਿਸਟ੍ਰੇਟ ਕੋਰਟ 'ਚ, ਉੱਥੇ ਜੀ ਪਟੀਸ਼ਨ ਹੋਈ ਹੈ। ਦੇਖਦੇ ਹਾਂ ਮਤਲਬ ਬਣਦਾ ਕੀ ਹੈ। ਤੇ ਮਾਈਨੋਰਿਟੀਜ਼ ਵਾਲੇ ਮਾਮਲੇ ਤੇ ਜਦੋਂ ਵੀ ਲੀਡਰ ਆਫ ਆਪੋਜੀਸ਼ਨ ਬੋਲਦੇ ਨੇ, ਇਹਨਾਂ ਦੇ ਜੀ ਖਿਲਾਫ ਕੇਸ ਤਾਂ ਜ਼ਰੂਰੀ ਦਰਜ ਕਰਾਉਂਦੀ ਹੈ BJP। ਜੀ, ਜੇਕਰ ਇਸ ਤੋਂ ਅਗਲੀ ਗੱਲ ਆਪਾਂ ਕਰੀਏ ਤਾਂ ਉਧਰ ਬਰੇਲੀ ਮਊ ਦੇ ਵਿੱਚ ਆਈ ਲਵ ਮੁਹੰਮਦ ਨੂੰ ਲੈ ਕੇ ਵਿਵਾਦ ਤੇ ਬਵਾਲ ਹੋ ਗਿਆ ਹੈ ਤੇ ਜੁੰਮੇ ਦੀ ਨਮਾਜ਼ ਤੋਂ ਬਾਅਦ ਸੜਕਾਂ ਤੇ ਭੀੜ ਇਕੱਠੀ ਹੋ ਜਾਂਦੀ ਹੈ ਤੇ ਪਥਰਾਵ ਵੀ ਹੋਇਆ ਹੈ। ਪੁਲਿਸ ਨੇ ਵੀ ਲਾਠੀ ਚਾਰਜ ਅੱਗਿਓਂ ਕੀਤਾ ਹੈ ਜੀ। ਕੀ ਹੈ ਸਾਰੀ ਕਹਾਣੀ, ਮਾਜਰਾ ਏਡਾ ਵੱਡਾ ਕਿਉਂ ਬਣ ਗਿਆ? ਹਾਂਜੀ, ਇਹ ਬਰੇਲੀ ਅਤੇ ਮਊ 'ਚ
ਉੱਤਰ ਪ੍ਰਦੇਸ਼ 'ਚ ਇਹ ਬਵਾਲ ਹੋਇਆਗਾ। ਉੱਥੇ ਨਮਾਜ਼ ਤੋਂ ਬਾਅਦ, ਜੁਮੇ ਦੀ ਨਮਾਜ਼ ਤੋਂ ਬਾਅਦ ਉੱਥੇ ਜਿਹੜੀ ਭੀੜ ਹੈ ਉਹ ਸੜਕਾਂ ਤੇ ਉਤਰੀ ਸੀਗੀ ਤੇ ਉਹ ਅੰਦੋਲਨ ਕਰਨ ਮਤਲਬ ਪ੍ਰਦਰਸ਼ਨ ਕਰਨ ਵਾਸਤੇ ਜਾ ਰਹੇ ਸੀ। ਉੱਥੇ ਫਿਰ ਪੁਲਿਸ ਨੇ ਉਹਨਾਂ ਨੂੰ ਦੜਾ ਕੇ ਕੁੱਟਿਆ ਹੈਗਾ ਤੇ ਮਤਲਬ ਇਹ ਸਾਰਾ ਪੂਰਾ ਮਾਮਲਾ ਚੱਲ ਰਿਹਾ ਹੈ। ਜਦੋਂ ਬੇਸਿਕਲੀ ਇਹ ਹੈ ਕਿ ਜਦੋਂ ਉੱਥੇ ਪੁਲਿਸ ਇਹ ਅਤਿਆਚਾਰ ਕਰ ਰਹੀ ਸੀ, ਉਦੋਂ ਫਿਰ ਆਈ ਲਵ ਮੁਹੰਮਦ ਨਾਂ ਦਾ ਜਲੂਸ ਕੱਢਿਆ ਲੋਕਾਂ ਨੇ। ਫਿਰ ਉਹਨਾਂ ਨੂੰ ਦੁਬਾਰੇ ਤੋਂ ਪੁਲਿਸ ਨੇ ਖਦੇੜ ਦਿੱਤਾ ਤੇ ਉਹ ਮੁਹੰਮਦ ਸਾਹਿਬ ਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਰਾਈਟ ਵਿੰਗਰਸ ਵੱਲੋਂ, ਉਹਦਾ ਇੱਕ ਗੁੱਸਾ, ਇੱਕ ਜਿਹੜਾ ਰੋਹ ਹੈਗਾ ਉਹ ਹੈਗਾ, ਆਪਾਂ ਕਹਿ ਲਈਏ ਕਿ ਮੁਸਲਮਾਨਾਂ 'ਚ ਹੈਗਾ। ਤੇ ਮਤਲਬ ਬੇਸਿਕਲੀ ਇਹ ਸੀਗਾ ਕਿ ਜਿਹੜਾ ਇੱਕ ਕਾਨਪੁਰ ਤੋਂ ਇਹ ਵਿਵਾਦ ਚੱਲਿਆ ਸੀਗਾ। ਉੱਥੇ ਕਿਸੇ ਨੇ ਆਈ ਲਵ ਮੁਹੰਮਦ ਲਿਖਿਆ ਇੱਕ ਬੈਨਰ ਟੰਗ ਦਿੱਤਾ ਸੀ। ਉੱਥੇ ਉਹਨੂੰ ਪਾੜ ਕੇ ਹਿੰਦੂਤਵ ਵਾਲੇ ਸੰਗਠਨਾਂ ਨੇ ਆਈ ਲਵ ਮਹਾਦੇਵ ਮਹਾਕਾਲ ਬੈਨਰ ਲਾ ਦਿੱਤੇ ਸੀਗੇ। ਉਸ ਤੋਂ ਬਾਅਦ ਫਿਰ ਵਿਵਾਦ ਬਹੁਤ ਵੱਧ ਗਿਆ ਸੀਗਾ ਤੇ ਰਾਈਟ ਵਿੰਗਰਸ ਜਿਹੜੇ ਦੱਖਣ ਪੰਥੀ ਨੇ, ਖਾਸ ਕਰ ਹਿੰਦੂਤਵ ਵਾਲੀ ਫੋਰਸ, ਉਹਨਾਂ ਨੇ ਮੁਹੰਮਦ ਸਾਹਿਬ ਤੇ ਬਹੁਤ ਭੱਦੇ ਕਮੈਂਟ ਵੀ ਕੀਤੇ। ਉਹਨੂੰ ਲੈ ਕੇ ਫਿਰ ਇਹ ਸਾਰਾ ਜਲੂਸ ਵਗੈਰਾ ਸੀ। ਉੱਥੇ ਫਿਰ ਪੁਲਿਸ, ਤੁਹਾਨੂੰ ਪਤਾ ਹੀ ਹੈ ਸਟੇਟ ਕਿਹਦੇ ਨਾਲ ਖੜੀ ਹੁੰਦੀ ਹੈ, ਉਹ ਤਾਂ ਮੈਜੋਰਿਟੀ ਨਾਲ ਖੜੀ ਹੈ ਤੇ ਫਿਰ ਪੁਲਿਸ ਨੇ ਮਾਈਨੋਰਿਟੀਜ਼ ਕਹ ਲੋ ਮੁਸਲਮਾਨਾਂ ਨੂੰ ਕੁੱਟਿਆਗਾ। ਜੀ, ਸੋ ਜੇਕਰ ਇਸ ਤੋਂ ਅਗਲੀ ਗੱਲ ਕਰਾਂ ਤਾਂ ਉਧਰ ਵਿਧਾਇਕ ਪੁੱਤਰ ਦੀ ਚੇਤਾਵਨੀ ਤੇ 40 ਮੁਸਲਿਮ ਪੁਲਿਸ ਕਰਮੀਆਂ ਨੂੰ ਹਟਾ ਦਿੱਤਾ ਗਿਆ। ਇਹ ਕਿੱਥੋਂ ਦਾ ਮਾਮਲਾ ਹੈ ਜੀ? ਨਹੀਂ, ਪੁਲਿਸ ਕਰਮੀਆਂ ਨੇ, ਕਰਮਚਾਰੀਆਂ ਨੂੰ 40 ਇਹ ਮੱਧ ਪ੍ਰਦੇਸ਼ ਦਾ ਮਾਮਲਾ ਗਾ। ਆਪਾਂ ਜਿਵੇਂ ਆਪਣੇ ਬੁਲੇਟਿਨ 'ਚ ਕਈ ਵਾਰ ਗੱਲ ਵੀ ਕਰਦੇ ਹਾਂ ਕਿ ਸਭ ਤੋਂ ਵੱਧ ਜਿਹੜਾ ਹਿੰਦੂਤਵਾ ਦਾ ਪ੍ਰਕੋਪ ਉਹ ਤੁਹਾਨੂੰ ਮੱਧ ਪ੍ਰਦੇਸ਼ 'ਚ, ਉੱਤਰਾਖੰਡ 'ਚ, ਇਹਨਾਂ 'ਚ ਦੇਖਣ ਨੂੰ ਮਿਲਦਾ ਗਾ। ਮੱਧ ਪ੍ਰਦੇਸ਼ 'ਚ ਜਿਹੜੇ ਬੀਜੇਪੀ ਦੇ ਵਿਧਾਇਕ ਹੈਗੇ ਆ ਮਾਲਿਨੀ ਗੌੜ, ਉਹਨਾਂ ਦੇ ਬੇਟੇ ਨੇ, ਉਹਨਾਂ ਦੇ ਪੁੱਤਰ ਨੇ ਸੀਤਲਾ ਮਾਤਾ, ਜਿਹੜਾ ਉੱਥੇ ਇੱਕ ਬਾਜ਼ਾਰ ਇੰਦੌਰ 'ਚ ਬਹੁਤ ਵੱਡਾ ਬਾਜ਼ਾਰ ਹੈ, ਉੱਥੇ ਜਾ ਕੇ ਉੱਥੋਂ ਦੇ ਵਪਾਰੀਆਂ ਨੂੰ ਕਿਹਾ ਕਿ ਕੋਈ ਵੀ ਆਪਣੀ ਦੁਕਾਨਾਂ ਤੇ ਮੁਸਲਮਾਨਾਂ ਨੂੰ ਕੰਮ ਨਹੀਂ ਦਊਗਾ। ਜੇ ਤੁਹਾਡੇ ਕੋਲ ਮੁਸਲਮਾਨ ਕਰਮਚਾਰੀ ਕੰਮ ਕਰਦੇ ਨੇ, ਉਹਨਾਂ ਨੂੰ ਤੁਸੀਂ ਇੱਥੋਂ ਕੱਢ ਦਿਓ। ਇਹ ਹਿੰਦੂ ਰਾਸ਼ਟਰ ਹੈ, ਹਿੰਦੂ ਰਾਸ਼ਟਰ 'ਚ ਨਹੀਂ ਕੋਈ ਵੀ ਮੁਸਲਮਾਨਾਂ ਨੂੰ ਕੰਮ ਦਿੱਤਾ ਜਾਊਗਾ। ਇਹ ਤਾਂ ਲਵ ਜਿਹਾਦ ਕਰਦੇ ਨੇ, ਇਹ ਤਾਂ ਉਹ ਕਰਦੇ ਨੇ, ਆਹ ਕਰਦੇ ਨੇ। ਇਸ ਕਿਸਮ ਦੇ ਉਹਨੇ ਪੂਰਾ ਉੱਥੇ ਬਵਾਲ ਖੜਾ ਕੀਤਾ। ਉਸ ਤੋਂ ਬਾਅਦ ਜਿਹੜੇ ਵਪਾਰੀ ਸੀ ਉਹ ਡਰ ਗਏ ਤੇ ਉਹਨਾਂ ਨੇ 40 ਮੁਸਲਮਾਨਾਂ ਨੂੰ ਉੱਥੋਂ ਨੌਕਰੀ ਤੋਂ ਕੱਢ ਦਿੱਤਾ ਹੈਗਾ। ਤੁਸੀਂ ਦੇਖੋ ਆਪ, ਬਹੁਤ ਮੈਂ ਤਾਂ ਇਹ ਕਹਾਂਗਾ ਕਿ ਬਹੁਤ ਘਟੀਆ ਕਿਸਮ ਦਾ ਕੰਮ ਬੀਜੇਪੀ ਦੇ MLA ਦੇ ਬੇਟੇ ਨੇ ਕੀਤਾ ਹੈਗਾ। ਉਹਨੇ ਇੱਕ ਹਿੰਦ ਰਕਸ਼ਕ ਫੌਜ ਬਣਾ ਰੱਖੀ ਹੈ ਤੇ ਉਹ ਇਹ ਕਰਦੀ ਹੈ ਕਿ ਜਿੱਥੇ ਵੀ ਮੁਸਲਮਾਨ ਹੁੰਦੇ ਆ ਉਹਨਾਂ ਨੂੰ ਤੰਗ ਕਰਦੀ ਹੈ। ਮੁਸਲਮਾਨਾਂ ਨੂੰ ਆਪਣੇ ਕੰਮ ਧੰਦੇ ਨਹੀਂ ਕਰਨ ਦਿੰਦੇ ਉਹ। ਤੇ ਜੇ ਕਿਤੇ ਉਹ ਕੋਈ ਰੋਜ਼ਗਾਰ ਜਾਂ ਕਿਤੇ ਨੌਕਰੀ ਪੇਸ਼ਾ ਕਰ ਰਹੇ ਹੁੰਦੇ ਆ, ਉੱਥੇ ਵੀ ਉਹਨਾਂ ਨੂੰ ਉਹ ਕਢਾ ਦਿੰਦੇ ਨੇ। ਤੇ ਇਹਨਾਂ ਨੇ ਇਹ ਪੂਰਾ ਟਾਰਗੇਟ ਲਿਆ ਹੋਇਆ ਹੈਗਾ ਜੀ। ਇਹ ਪੂਰਾ ਮਤਲਬ ਜਲੂਸ ਕੱਢਦੇ ਨੇ। ਜਿਵੇਂ ਇਹਨਾਂ ਦਾ ਕੰਮ ਕੀ ਹੈ ਕਿ ਇਹ ਜਿਵੇਂ ਬਾਜ਼ਾਰ ਹੁੰਦੇ ਨੇ ਸ਼ਹਿਰਾਂ ਦੇ ਅੱਡ ਉਹਨਾਂ ਤੇ ਇਹ 70-80 ਜਿਹੜੇ ਗੁੰਡੇ ਹੀ ਕਹਾਂਗਾ ਮੈਂ, 70-80 ਗੁੰਡੇ ਜਾਂਦੇ ਨੇ। ਇਹਨਾਂ ਦੇ ਹੱਥਾਂ 'ਚ ਬੈਨਰ ਫੜੇ ਹੁੰਦੇ ਆ, ਇਹ ਲਾਊਡ ਸਪੀਕਰਾਂ 'ਚ ਬੋਲਦੇ ਹੁੰਦੇ ਜਾਂਦੇ ਆ ਕਿ ਜੇ ਕਿਸੇ ਵੀ ਬਿਜ਼ਨਸਮੈਨ ਨੇ ਮੁਸਲਮਾਨ ਆਪਣੇ ਦੁਕਾਨ ਤੇ, ਆਪਣੇ ਬਿਜ਼ਨਸ ਤੇ, ਕੰਮ ਤੇ ਰੱਖਿਆਗਾ, ਉਹਨੂੰ ਚੇਤਾਵਨੀ ਹੈ ਕਿ ਉਹ ਉਸ ਉਸ ਮੁਸਲਮਾਨ ਨੂੰ ਕੱਢ ਦੇਵੇ, ਨਹੀਂ ਤਾਂ ਫਿਰ ਅਸੀਂ ਉਹਦੇ ਕੰਮ ਧੰਦੇ ਨੂੰ ਠੱਪ ਕਰਵਾ ਦਿਆਂਗੇ, ਇਹ ਕਰ ਦਿਆਂਗੇ, ਆਹ ਕਰ ਦਿਆਂਗੇ, ਐਲਾਨ ਕਰਦੇ ਨੇ। ਫਿਰ ਬਿਜ਼ਨਸਮੈਨ ਤਾਂ ਡਰ ਹੀ ਜਾਂਦਾ, ਕਦੇ ਕੋਈ ਮੇਰੀ ਦੁਕਾਨ ਨਾ ਸਾੜ ਦੇਵੇ ਜਾਂ ਫਿਰ ਮੇਰੇ ਕੰਮ ਧੰਦੇ ਨੂੰ ਨਾ ਠੱਪ ਕਰ ਦੇਵੇ, ਤਾਂ ਫਿਰ ਉਹਨਾਂ ਨੂੰ ਕੱਢਣਾ ਪੈਂਦਾ ਗਾ। ਜੇ ਕੋਈ ਮੁਸਲਮਾਨ ਕੋਈ ਰੇਹੜੀ ਵਗੈਰਾ ਉੱਥੇ ਤਰਕਾਰੀ ਵਗੈਰਾ, ਫਲ ਵਗੈਰਾ ਵੇਚਦਾ ਗਾ ਰੇਹੜੀ ਲਾ ਕੇ, ਉਹ ਰੇਹੜੀ ਫੜੀ ਨੂੰ ਵੀ ਜਾ ਕੇ ਤੋੜ ਦਿੰਦੇ ਨੇ। ਤਾਂ ਮਤਲਬ ਪੂਰਾ ਇਹ ਜਿਹੜਾ ਮੁਸਲਮਾਨਾਂ ਦੇ ਬਿਜ਼ਨਸ, ਆਪਾਂ ਕਹਿ ਲਈਏ ਕਿ ਉਹਨਾਂ ਦੀ ਜਿਹੜਾ ਰੁਜ਼ਗਾਰ ਹੈ, ਉਹਨਾਂ ਦਾ ਜਿਹੜਾ ਢਿੱਡ ਹੈ, ਉਹ ਤੇ ਹੀ ਇਹ ਹਮਲਾ ਕਰਦੇ ਨੇ ਕਿ ਇਹ ਕਿਵੇਂ ਰੋਟੀ ਕਮਾ ਕੇ ਖਾ ਲੈਣਗੇ। ਤਾਂ ਇਹ ਏਡੀ ਗੰਦੀ ਸਿਆਸਤ ਉੱਥੇ ਮੱਧ ਪ੍ਰਦੇਸ਼ 'ਚ ਕਰ ਰਹੇ ਨੇ ਜੀ। ਅਗਲੀ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਆਈ ਹੜ੍ਹਾਂ ਦੇ ਨਾਲ ਹੋਈ ਮਾਰ ਦੀ। ਤਾਂ ਇਸ ਗੱਲ ਦੀ ਅੱਜ ਬਾਤ ਪਈ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ। ਬੇहद ਅਹਿਮ ਇਹ ਵਿਧਾਨ ਸਭਾ ਦਾ ਸੈਸ਼ਨ ਹੋਊਗਾ। ਤੁਸੀਂ ਜਰਾ ਚਾਨਣਾ ਪਾਇਓ ਕਿ ਕੀ ਕੁਝ ਹੋਇਆ, ਕਿਉਂਕਿ ਐਕਚੁਅਲ 'ਚ ਕੁੜਤੇ ਲਵੇੜਨ ਦੇ ਲਈ, ਆਪਣੇ ਪਹੁੰਚੇ ਲਵੇੜ ਕੇ ਫੋਟੋਆਂ ਵੀਡੀਓ ਖਿਚਾਉਣ ਦੇ ਲਈ ਜਾਂ ਫਿਰ ਬੰਨ ਆਪ ਪੱਕੇ ਕਰਨ ਦੇ ਲਈ ਨਹੀਂ ਬਣੇ। ਜਿਹੜੇ ਕੰਮ ਲਈ ਬਣੇ ਨੇ ਉਹ ਅੱਜ ਕਿਸੇ ਨੇ ਚੰਗੇ ਤਰੀਕੇ ਨਾਲ ਕੀਤਾ ਹੈ ਜੀ।
ਦੇਖੋ ਅੱਜ 6 ਘੰਟੇ ਦੇ ਨੇੜੇ ਤੇੜੇ ਟੋਟਲ ਆਪਾਂ ਕਹਿ ਸਕਦੇ ਹਾਂ, ਕਿਉਂਕਿ ਇੱਕ ਵਾਰ ਰੌਲਾ ਵੀ ਪੈ ਗਿਆ ਸੀ, ਇਸ ਕਰਕੇ ਹਾਊਸ ਨੂੰ ਐਡਜਰਨ ਵੀ ਕਰਨਾ ਪਿਆ। ਤੇ 6 ਘੰਟੇ ਦੇ ਨੇੜੇ ਤੇੜੇ ਅੱਜ ਬਹਿਸ ਹੋਈ ਹੈ। ਉਹਦੇ ਚ ਸੀਐਮ ਸਾਹਿਬ ਨੇ ਮਤਲਬ ਚੁਟਕਲੇ ਵੀ ਕਹੇ, ਉਹਨਾਂ ਨੇ ਰਾਹੁਲ ਗਾਂਧੀ ਤੇ ਤੰਜ ਕੱਸਿਆ ਕਿ ਕਹਿੰਦੇ ਕਿ ਇਹ ਜਿਹੜਾ ਆਏ ਸੀਗੇ ਪੰਜਾਬ 'ਚ, ਰਾਵੀ ਦਾ ਬਾਹ ਤੇਜ਼ ਸੀਗਾ, ਜੇ ਉਹ ਕਿਤੇ ਬਹਿ ਕੇ ਪਾਕਿਸਤਾਨ ਚਲੇ ਜਾਂਦੇ ਤਾਂ ਫਿਰ ਸਾਡੇ ਤਾਂ ਰੋਪ ਲੱਗਦੇ ਕਿ ਇਹਨਾਂ ਨੇ ਪਾਕਿਸਤਾਨ ਭੇਜ ਦਿੱਤਾ। ਤੇ ਹੂੰ ਇਹ ਮਤਲਬ ਚੁਟਕਲਾ ਹੀ ਸੀ। ਉਹਨਾਂ ਨੇ ਉਹ ਤਾਂ ਅੱਗੇ ਪਿੰਡਾਸੀਆਂ ਨੂੰ ਮਿਲਣਾ ਚਾਹੁੰਦੇ ਸੀਗੇ। ਇਸ ਕਿਸਮ ਦੀ ਹੌਲੀ ਗੱਲ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ, ਕਿਉਂਕਿ ਉੱਪਰ ਤਾਂ ਇਹਨਾਂ ਦਾ ਅਲਾਈਅੰਸ ਵੀ ਹੈ, ਆਮ ਆਦਮੀ ਅਤੇ ਜੀ ਕਾਂਗਰਸ ਦਾ, ਤੇ ਉਹ ਲੀਡਰ ਆਫ ਆਪੋਜੀਸ਼ਨ ਨੇ, ਸਾਰੇ ਆਪੋਜੀਸ਼ਨ ਦੇ ਲੀਡਰ ਨੇ ਲੋਕ ਸਭਾ 'ਚ। ਖੈਰ ਇਹ ਜੀ ਜਿਹੜੀ ਨੋਨ ਸੀਰੀਅਸ ਬੰਦਾ ਵਾ, ਇਹਨੂੰ ਆਪਾਂ ਕੀ ਕਹੀਏ, ਇਹਨੂੰ ਇਹ ਨਹੀਂ ਸਮਝ ਆ ਰਿਹਾ ਕਿ ਕਿਹੜੇ ਬੰਦੇ ਤੇ ਕੀ ਕਮੈਂਟ ਕਰਿਆਗਾ। ਸਟੇਟ ਡਿਜ਼ਾਸਟਰ ਫੰਡ ਬਾਰੇ ਅੱਜ ਜਾਣਕਾਰੀ ਦਿੱਤੀ ਗਈ ਕਿ 25 ਸਾਲਾਂ 'ਚ ਸਿਰਫ 6090 ਕਰੋੜ ਰੁਪਏ ਸਟੇਟ ਡਿਜ਼ਾਸਟਰ ਫੰਡ ਨੂੰ ਮਿਲਿਆ। ਬਾਕੀ ਜਿੰਨਾ ਵੀ ਪੈਸਾ ਲੱਗਿਆ ਉਹ ਸਰਕਾਰ ਦਾ ਹੈਗਾ। ਜੀ ਤੇ 1600 ਕਰੋੜ ਜਿਹੜੇ ਕੇਂਦਰ ਵੱਲੋਂ ਅਨਾਉਂਸ ਕੀਤੇ ਗਏ ਹੈਗੇ ਆ, ਉਹਦੇ ਖਿਲਾਫ ਉਹਦੇ ਉਲਟ ਜਿਹੜੀ ਮੌਕੇ ਦੀ ਹੁਕੂਮਤ ਹੈ ਉਹਨਾਂ ਨੇ ਕਾਰਡ ਵੀ ਦਿਖਾਏ। ਉਹਨਾਂ ਨੇ ਕਿਹਾ ਕਿ ਵੱਧ ਪੈਸੇ ਮੰਗੇ ਸੀਗੇ, ਉਸ ਬਾਰੇ ਵੀ ਗੱਲ ਆਈ। ਤੇ ਕੁਝ ਸਵਾਲ ਵੀ ਹੋਏ, ਜਿਵੇਂ ਬੀਬੀਐਮਬੀ ਨੂੰ ਲੈ ਕੇ ਹੋਈ ਕਿ 60 ਸਾਲ ਤੋਂ ਪਾਖੜਾ ਤੇ ਪੌਂਗ ਡੈਮ ਦੀ ਡੀਸਿਲਟਿੰਗ ਨਹੀਂ ਹੋਈ ਹੈ। ਤੇ ਇਹ ਗੱਲ ਆਈ। ਦੂਜੀ ਇਹ ਗੱਲ ਆਈ ਕਿ ਜਿਹੜਾ ਸੀਐਮ ਰਿਲੀਫ ਫੰਡ ਹੈ ਉਹਦੇ ਚ ਸੀਐਸਆਰ ਦਾ ਪੈਸਾ ਨਹੀਂ ਆ ਸਕਦਾ, ਉਹਨਾਂ ਨੇ ਖੁਦ ਹੀ ਦੱਸਿਆ। ਤੇ ਜੀ ਉਹ ਇੱਕ ਗੱਲ ਆਈ। ਤੀਜੀ ਗੱਲ ਉਹਨਾਂ ਨੇ ਜਵਾਬ ਦਿੱਤਾ ਕਿ ਜਿਹੜਾ ਹਰਿਆਣੇ ਦੇ ਸੀਐਮ ਸੀ ਨਾਇਬ ਸੈਣੀ, ਉਹ ਮੈਨੂੰ ਮਿਲਣ ਆਏ ਸੀਗੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਪਾਣੀ ਲੈ ਲਓ, ਫਿਰ ਉਹਨਾਂ ਨੇ ਨਾ ਕਰ ਦਿੱਤੀ ਤੇ ਉਹਨਾਂ ਨੇ ਫਿਰ ਉਹ ਚਿੱਠੀ ਦੀ ਗੱਲ ਦੱਸੀ। ਤੇ ਉਹ ਤੀਜਾ ਉਹਨਾਂ ਨੇ ਮਤਲਬ ਇਹ ਗੱਲ ਕਹੀ ਹੈ ਕਿ ਜਿਹੜਾ ਗੈਰ ਪੰਜਾਬੀਆਂ ਦੇ ਵਿਰੋਧ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਵਾਸੀਆਂ ਦਾ ਮੁੱਦਾ ਉੱਠਿਆ ਹੋਇਆ ਹੈਗਾ, ਜੀ ਤੇ ਅਸੀਂ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਬੱਚੇ ਨੂੰ ਮਾਰਿਆ ਹੈਗਾ, ਉਹਦੀ ਅਸੀਂ ਫਾਸਟ ਟਰੈਕ ਕੋਰਟ 'ਚ ਜਾ ਕੇ ਸਜ਼ਾ ਕਰਾਵਾਂਗੇ। ਯਾਨੀ ਕਿ ਜਿਹੜਾ ਪੂਰਾ ਆਪਾਂ ਕਹਿ ਲਈਏ ਕਿ ਜਿਹੜਾ ਉਹਨਾਂ ਅੱਜ ਪੰਜਾਬ ਵਿਧਾਨ ਸਭਾ ਤੱਕ ਜਿਹੜਾ ਇਹ ਪ੍ਰਵਾਸੀਆਂ ਵਾਲੇ ਮੁੱਦੇ ਦੀ ਗੂੰਜ ਆਪਾਂ ਨੂੰ ਦੇਖਣ ਨੂੰ ਮਿਲੀ ਹੈ। ਤੇ ਇਹ ਗੱਲ ਰੱਖੀ ਗਈ। ਬਾਕੀ ਅੱਜ ਆਪਾਂ ਦੇਖ ਰਹੇ ਸੀਗੇ ਕਿ ਲੀਡਰ ਆਫ ਆਪੋਜੀਸ਼ਨ ਵੀ ਬੋਲੇ। ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਤਾਂ ਇਹ ਗੱਲ ਕਹੀ ਕਿ ਨਰਿੰਦਰ ਮੋਦੀ ਕਹਿ ਰਿਹਾ ਕਿ 12,000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਉਹਨਾਂ ਦਾ ਹੈਗਾ। ਤੇ ਜੀ ਇਹਦੇ ਤੇ ਫਿਰ ਸੀਐਮ ਭਗਵੰਤ ਮਾਨ ਅਤੇ ਵਿੱਤ ਮੰਤਰੀ ਨੇ ਕਿਹਾ ਕਿ ਸਿਰਫ 1500 ਕਰੋੜ ਰੁਪਇਆ ਹੈ। ਤਾਂ ਇਹ ਗੱਲ ਹੂੰ ਤਾਂ ਉਹ ਆਈ। ਦੂਜਾ ਬਾਜਵੇ ਨੇ ਤੰਜ ਵੀ ਕੱਸਿਆ ਕਿ ਇਹਨਾਂ ਨੇ ਰੰਗਲੇ ਪੰਜਾਬ ਦੀ ਥਾਂ ਤੇ ਕੰਗਲਾ ਪੰਜਾਬ ਬਣਾ ਦਿੱਤਾ। ਜੀ ਦੂਜੀ ਗੱਲ ਇਹ ਸੀਗੀ। ਤੇ ਇਹ ਮਤਲਬ ਹੋਰ ਵੀ ਸੀਗੇ ਦੋ ਮਤਲਬ ਬਿਮਾਰੀ ਦਾ ਵੀ ਮਜ਼ਾਕ ਬਣਾਇਆ ਗਿਆ। ਜੀ ਤੇ ਹੜ੍ਹਾਂ ਨੂੰ ਲੈ ਕੇ ਕੁਝ ਗੱਲ ਵੀ ਆਈ, ਜਿਵੇਂ 1988 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ, ਜੀ ਉਹਦੀ ਵੀ ਗੱਲ ਚੱਲੀ। ਤੇ ਇਹ ਵੀ ਗੱਲ ਚੱਲੀ ਕਿ ਜਿਹੜਾ ਮੌਸਮ ਵਿਭਾਗ ਸੀਗਾ ਉਹਦੇ ਜਿਹੜੇ ਅਨੁਮਾਨ ਸੀਗੇ ਉਹ ਵੀ ਫੇਲ ਹੋਏ। ਤੇ ਜੀ ਇਹ ਵੀ ਗੱਲ ਚੱਲੀ ਕਿ ਮੋਦੀ ਨੇ ਇੱਕ ਵੀ ਟਵੀਟ ਨਹੀਂ ਕੀਤਾ। ਇਹ ਹੂੰ ਅੱਜ ਦੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਸੈਸ਼ਨ ਸੀ ਉਹਦੀ ਕੁਝ ਹਾਈਲਾਈਟ ਸੀਗੀਆਂ ਜਿਹੜੀਆਂ ਮੈਂ ਲਿਖੀਆਂ ਹੋਈਆਂ ਸੀ। ਜੀ ਸੋ ਉਧਰ ਅੱਜ ਆਪਣੇ ਸਾਲੇ ਸਾਹਿਬ ਨੂੰ, ਮਜੀਠੀਆ ਨੂੰ ਸੁਖਬੀਰ ਬਾਦਲ ਹੁਣੇ ਖੁਦ ਆਪ ਨਾਭਾ ਜੇਲ੍ਹ 'ਚ ਜਾ ਕੇ ਮਿਲੇ ਨੇ। ਕੀ ਕੁਝ ਕਹਿ ਰਹੇ ਨੇ ਬਾਹਰ ਆ ਕੇ ਉਹ? ਅੱਜ ਦੇਖੋ 3 ਮਹੀਨੇ ਹੋ ਗਏ ਹੈਗੇ ਆ ਬਿਕਰਮਜੀਤ ਸਿੰਘ ਮਜੀਠੀਆ ਨੂੰ ਜੇਲ੍ਹ 'ਚ, ਤੇ ਅੱਜ ਉਹਨਾਂ ਨੂੰ ਆਪਣੇ ਸਾਲੇ ਸਾਹਿਬ ਨੂੰ ਮਿਲਣ ਵਾਸਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਏ ਸੀਗੇ। ਉਹਨਾਂ ਨੇ ਪਟਿਆਲੇ ਦਾ ਜਿਹੜਾ ਐਸਐਸਪੀ ਹੈ ਵਰੁਣ ਸ਼ਰਮਾ, ਉਹਨਾਂ ਤੇ ਗੰਭੀਰ ਆਰੋਪ ਲਾਏ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਰੁਣ ਸ਼ਰਮਾ ਨੂੰ ਬੇਟਾ ਬਣਾ ਰੱਖਿਆ, ਉਹਨਾਂ ਦਾ ਬੇਟਾ ਬਣਿਆ ਬੈਠਾਗਾ ਤੇ ਜੀ ਉਹਦੀ ਡਿਊਟੀ ਲਾਈ ਜਾਂਦੀ ਹੈ ਜਿਹੜੇ ਆਪੋਜੀਸ਼ਨ ਦੇ ਆਗੂ ਹੈਗੇ ਉਹਨਾਂ ਦੇ ਖਿਲਾਫ ਝੂਠੇ ਕੇਸ ਦਰਜ ਕਰਨ ਦੀ। ਹੂੰ ਉਹਨਾਂ ਨੇ ਮਤਲਬ ਮੀਡੀਆ 'ਚ ਵੀ ਕਿਹਾ ਕਿ ਮੈਂ ਵਰੁਣ ਸ਼ਰਮਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਕੇਵਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਉਹਦੇ ਸਿਰਫ ਔਰ ਸਿਰਫ 1.5 ਸਾਲ ਬਚੇ ਹੋਏ ਨੇ। ਜਿੰਨੇ ਜੀ ਪੈਸੇ ਲਏ ਉਹਨਾਂ ਦੇ ਕਾਗਜ਼ਾਤ ਸਾਡੇ ਕੋਲ ਹੈਗੇ ਆ। 400 ਦਿਨ ਜਿਹੜਾ 1.5 ਸਾਲ ਬਾਅਦ ਜਨਤਾ ਇਹਨਾਂ ਨੂੰ ਇੱਥੋਂ ਭਜਾਊਗੀ, ਦੇਸ਼ ਛੱਡਣਾ ਪਊਗਾ। ਵਰੁਣ ਸ਼ਰਮਾ ਤੂੰ ਵੀ ਪਾਸਪੋਰਟ ਬਣਾ ਲੈ, ਕਿਉਂਕਿ ਵਕਤ ਬਦਲਦਿਆਂ ਦੇਰ ਨਹੀਂ ਲੱਗਦਾ। ਜੇ ਜੋ ਅੱਜ ਸਲਾਮ ਕਰਦੇ ਹੈਗੇ ਕੱਲ ਉਹੀ ਤੈਨੂੰ ਚੱਕਣ ਵਾਸਤੇ ਘਰ ਪਹੁੰਚਣਗੇ। ਯਾਨੀ ਕਿ ਜਿਹੜੇ ਪਟਿਆਲੇ ਦੇ ਐਸਐਸਪੀ ਉਹਨਾਂ ਨੂੰ ਵੀ ਉਹਨਾਂ ਨੇ ਧਮਕਾਇਆ ਹੈਗਾ।
ਇਹ ਗੱਲ ਤਾਂ ਸਹੀ ਹੈ, ਸੁਖਬੀਰ ਬਾਦਲ ਦੀ ਆਪਾਂ ਦੇਖ ਹੀ ਰਹੇ ਹਾਂ ਕਿ ਜਿੰਨੇ ਵੀ ਕੇਸ ਦਰਜ ਹੋ ਰਹੇ ਆ ਝੂਠੇ ਜੀ ਆਪੋਜੀਸ਼ਨ ਦੇ ਆਗੂਆਂ ਤੇ, ਉਹ ਵਰੁਣ ਸ਼ਰਮਾ ਨੂੰ ਹੀ ਅੱਗੇ ਕਰ ਰਹੇ ਨੇ। ਖੈਰ ਉਹ ਉਹਨਾਂ ਨੇ ਅੱਜ ਇਸ਼ੂ ਬਣਾ ਦਿੱਤਾ ਹੈਗਾ। ਬਾਕੀ ਜੀ ਉਹਨਾਂ ਨੇ ਇਹ ਗੱਲ ਕਹੀ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ 3 ਮਹੀਨੇ ਤੋਂ ਜੇਲ੍ਹ 'ਚ ਬੰਦ ਹੈਗੇ ਆ, ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੀ ਤਾਂ 16 ਸਾਲ ਜੇਲ੍ਹ ਰਹੇ ਸੀਗੇ। ਹੂੰ ਪਰ ਇਸ ਵਾਰ ਰੱਖੜੀ ਤੇ ਹਰਸਿਮਰਤ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈਗੀ ਆ। ਸ਼ਾਇਦ ਰੱਖੜੀ ਬੰਨ੍ਹਣ ਵਾਸਤੇ ਉਹ ਜੇਲ੍ਹ 'ਚ ਹੀ ਜਾਣਗੇ, ਕਿਉਂਕਿ ਹਾਈ ਜੀ ਕੋਰਟ 'ਚ ਅਜੇ ਕੋਈ ਫੈਸਲਾ ਤਾਂ ਹੋਇਆ ਨਹੀਂ। ਜਿਹੜੀ ਤਾਰੀਖ ਹੈਗੀ ਆ, ਉਹ ਦੇਖਦੇ ਆ। ਮਤਲਬ ਇਹ ਨਾ ਹੋਵੇ ਕਿ ਜਿਹੜੀ ਦੀਵਾਲੀ ਹੈ ਉਹ ਵੀ ਮਜੀਠੀਆ ਸਾਹਿਬ ਦੀ ਜੇਲ੍ਹ 'ਚ ਹੀ ਨਾ ਮਨੇ, ਉਹ ਵੀ ਦੇਖਣਾ ਪਊਗਾ। ਤੇ ਇਹ 3 ਮਹੀਨੇ ਤਾਂ ਉਹਨਾਂ ਨੂੰ ਹੋ ਗਏ ਹੈਗੇ ਆ ਜੇਲ੍ਹ 'ਚ। ਜੀ ਇਹ ਜਿਹੜੀ 16 ਸਾਲ ਬਾਅਦ ਵਾਲੀ ਇਹ ਗੱਲ ਕਰਦੇ ਨੇ ਬਾਦਲ ਸਾਹਿਬ ਦੀ, ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ, ਉਹਦਾ ਬਹੁਤ ਸਾਰੇ ਵਿਦਵਾਨ ਜ਼ਿਕਰ ਕਰਦੇ ਨੇ ਵੀ ਕੋਈ ਵੀ ਰਿਕਾਰਡ ਨਹੀਂ ਹੈਗਾ ਕਿੰਨਾ ਸਮਾਂ ਰਹੇ ਨੇ। ਕੋਈ ਕਹਿੰਦਾ ਵੀ 16 ਸਾਲ ਵਾਲਾ ਤਾਂ ਸ਼ਗੂਫਾ ਉਹਨਾਂ ਨੇ ਆਪ ਹੀ ਬਣਾਇਆ, ਰਹੇ ਤਾਂ ਕੁੱਲ ਮਿਲਾ ਕੇ 2.5 ਤੋਂ 3 ਸਾਲ ਦੇ ਵਿੱਚ ਹੀ ਨੇ। ਬਾਕੀ ਗੱਲਾਂ ਨੇ, ਇਹਨਾਂ ਦੇ ਕੋਲ ਇਹੋ ਜਿਹਾ ਇਤਿਹਾਸ ਬਹੁਤ ਹੈ, ਬਸ ਗੱਲਾਂ ਦੇ ਵਿੱਚ ਹੀ। ਚਲੋ ਅੱਗੇ ਚੱਲਦੇ ਆ। ਉਧਰ ਅੰਮ੍ਰਿਤਸਰ ਦੇ ਵਿੱਚ ਪਰ ਪਤਨੀ ਜੀ ਚਲੋ, ਜੀ ਵਿਦਵਾਨਾਂ ਦੀ ਮੈਂ ਇੱਕ ਵਾਰ ਕੈਲਕੂਲੇਸ਼ਨ ਕੀਤੀ ਸੀਗੀ ਇਸ ਜੀ ਸਾਰੇ ਮਾਮਲੇ ਦੀ। ਤਾਂ ਜੀ ਜਿਹੜੀ ਮੇਰੀ ਕੈਲਕੂਲੇਸ਼ਨ ਸੀਗੀ, ਮੈਂ ਸਾਰਾ ਉਸ ਟਾਈਮ ਰਿਕਾਰਡ ਖੰਗਾਲ ਲਿਆ ਸੀ। ਮੈਂ ਸਟੂਡੈਂਟ ਹੁੰਦਾ ਸੀ ਅਸਲ 'ਚ, ਹਿਸਟਰੀ ਐਂਡ ਜੀ ਕਲਚਰ ਆਫ ਪੰਜਾਬ ਦਾ। ਉਦੋਂ ਜੀ ਮੈਂ ਸਟੱਡੀ ਕੀਤਾ ਸੀ। ਜੀ 8.5 ਸਾਲ ਇਹ ਜੇਲ੍ਹ 'ਚ ਰਹੇ ਸੀਗੇ। ਤੇ ਮਤਲਬ ਐ ਜਿਹੜਾ ਵੀ ਨਹੀਂ ਹੈ ਰਿਕਾਰਡ ਕਿ ਬਣਦਾ। ਆਪਾਂ, ਹਾਂ, ਜਿਹੜਾ ਸਾਰਾ ਰਿਕਾਰਡ ਆ ਉਹਦੇ 'ਚ ਪੈਰੋਲਸ ਵੀ ਹੁੰਦੀਆਂ ਨੇ, ਸਾਰਾ ਕੁਛ ਹੁੰਦਾ। ਮਤਲਬ ਜਿਹੜਾ ਡਿਊਰੇਸ਼ਨ ਸੀ ਉਹ ਮੈਂ ਦੱਸ ਰਿਹਾਗਾ। ਉਹਦੇ 'ਚ ਕਾਫੀ ਟਾਈਮ ਸ਼ਾਇਦ ਉਹਨਾਂ ਨੂੰ ਛੁੱਟੀ ਵਗੈਰਾ ਵੀ ਮਿਲਦੀ ਰਹੀਆਂ ਹੋਣਗੀਆਂ, ਜੋ ਵੀ ਸੀਗਾ। 8.5 ਜੋ ਸਾਲ ਦਾ ਟਾਈਮ ਪੀਰੀਅਡ, ਜੀ 8.5 ਐਵੀਡੈਂਸ ਸਾਲ ਦਾ ਦੇ ਟਾਈਮ, ਮੁਤਾਬਿਕ ਕਿੰਨਾ ਬਣਦਾ ਹੈ। ਹਾਂ, ਇਹ ਇੰਨਾ ਬਣਦਾ ਸੀ। ਜੀ ਸੋ ਚਲੋ ਇਹ ਹੁਣ ਆਪਾਂ ਰਿਕਾਰਡ 'ਚ ਰੱਖਾਂਗੇ ਵੀ 8.5 ਸਾਲ ਰਹੇ ਨੇ ਇਹ, ਚਾਹੇ 16 ਕਹਿਣ ਚਾਹੇ 32 ਕਹਿਣ। ਸੋ ਅੱਗੇ ਚੱਲਦੇ ਆ। ਉਧਰ ਅੰਮ੍ਰਿਤਸਰ ਦੇ ਵਿੱਚ ਪਤਨੀ ਦੇ ਨਾਲ ਛੇੜਛਾੜ ਦੇ ਕਰਕੇ ਪ੍ਰਵਾਸੀ ਦੀ ਹੱਤਿਆ ਕਰ ਦਿੱਤੀ ਗਈ। ਕੇਸ ਨੇ ਕੀਤੀ ਜੀ ਹੱਤਿਆ। ਇਹ ਹੱਤਿਆ ਕਰਨ ਵਾਲਾ ਪੰਜਾਬੀ ਹੈ ਜਾਂ ਪ੍ਰਵਾਸੀ ਹੈ? ਕਿਉਂਕਿ ਇਹ ਅੱਜ ਕੱਲ ਬਹੁਤ ਸਥਿਤੀ ਬਣੀ ਹੋਈ ਹੈ ਇਸ ਨੂੰ ਲੈ ਕੇ ਡਾਵਾਡੋਲ। ਦੇਖੋ, ਜਿਹੜਾ ਇਹ ਘਟਨਾਕ੍ਰਮ ਹੈਗਾ, ਇਹਦੇ 'ਚ ਇਹ ਹੈ ਕਿ ਪ੍ਰਵਾਸੀ ਤੇ ਆਰੋਪ ਲਾਇਆ ਗਿਆ ਤੇ ਦੋਵੇਂ ਹੀ ਪ੍ਰਵਾਸੀ ਨੇ ਉੱਦਾਂ, ਤੇ ਹਮਲਾ ਕੀਤਾ ਗਿਆ ਹੈਗਾ। ਪ੍ਰਵਾਸੀਆਂ ਦਾ ਆਪਸੀ ਮਾਮਲਾ ਸੀਗਾ ਤੇ ਉਹਦੇ 'ਚ ਫਿਰ ਹੱਤਿਆ ਕਰ ਦਿੱਤੀ ਗਈ ਹੈ। ਇੱਕ ਪ੍ਰਵਾਸੀ ਨੇ ਦੂਜੇ ਪ੍ਰਵਾਸੀ ਦੀ ਹੱਤਿਆ ਕਰ ਦਿੱਤੀ ਹੈ। ਪੁਲਿਸ ਨੇ ਉਹਨੂੰ ਫੜ ਲਿਆ ਹੈਗਾ। ਪਰ ਹਾਂ, ਇਹ ਗੱਲ ਸਹੀ ਹੈ ਕਿ ਅੱਜ ਮੈਂ ਦੇਖ ਰਿਹਾ ਸੀਗਾ ਪ੍ਰਵਾਸੀਆਂ ਦਾ ਮਾਮਲਾ ਖਾਸਾ ਚੱਲਿਆ ਹੋਇਆ। ਜੀ ਅੰਮ੍ਰਿਤਸਰ 'ਚ ਵੀ ਅਸੀਂ ਦੇਖ ਰਹੇ ਸੀਗੇ ਕਿ ਨਿਹੰਗਾਂ ਨੇ ਕਈ ਸਾਰੇ ਜਿਹੜੇ ਪ੍ਰਵਾਸੀ ਸੀਗੇ ਉਹਨਾਂ ਦੀ ਰੇਹੜੀ ਫੜੀਆਂ ਨੂੰ ਵੀ ਤੋੜਿਆ ਹੈਗਾ। ਉਹ ਆਪਾਂ ਦੇਖ ਹੀ ਰਹੇ ਸੀਗੇ। ਦੇਖੋ, ਇਸ ਪ੍ਰਵਾਸੀਆਂ ਵਾਲੇ ਮਾਮਲੇ ਤੇ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਜੀ ਇਹਦੇ 'ਚ ਅਨਾਰਕੀ ਫੈਲ ਰਹੀ ਹੈ। ਅਨਾਰਕੀ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਲੰਪਨ ਐਲੀਮੈਂਟ ਹੈ, ਮਤਲਬ ਇਹ ਤਾਂ ਹੈਗਾ ਨਹੀਂ ਕਿ ਪੰਜਾਬੀਆਂ 'ਚ ਸਾਰੇ ਹੀ ਚੰਗੇ ਨੇ। ਜੀ ਪੰਜਾਬੀਆਂ 'ਚ ਜਿਹੜਾ ਇੱਕ ਲੰਪਨ ਐਲੀਮੈਂਟ ਹੈ, ਉਹ ਕਿਤੇ ਨਾ ਕਿਤੇ ਇਹਦੇ 'ਚ ਹਾਵੀ ਹੋ ਕੇ ਕਿਸੇ ਵੀ ਪ੍ਰਵਾਸੀ ਦੇ ਥੱਪੜ ਮਾਰ ਦੇ ਰਿਹਾ, ਕਿਸੇ ਦੀ ਰੇਹੜੀ ਉਜਾੜ ਦੇ ਰਿਹਾ, ਇਹ ਸਾਰਾ ਕੁਝ ਕਰ ਰਿਹਾ ਹੈਗਾ। ਨੋ ਜੀ ਡਾਊਟ ਹੈ ਕਿ ਇਹ ਇਸ਼ੂ ਹੈਗਾ। ਆਪਾਂ ਇਹ ਵੀ ਗੱਲ ਮੰਨਦੇ ਹੈਗੇ ਆ ਕਿ ਉਹਨਾਂ ਦੀ ਵੋਟਾਂ ਨਹੀਂ ਬਣਨੀਆਂ ਚਾਹੀਦੀਆਂ, ਉਹਨਾਂ ਨੂੰ ਇੰਨੇ ਛੇਤੀ ਡੋਮਿਸਾਈਲ ਨਹੀਂ ਬਣਨੇ ਚਾਹੀਦੇ। ਪਰ ਇੱਕ ਤਰੀਕਾ ਹੋਵੇ ਕਿ ਆਪਾਂ ਜੀ ਪ੍ਰਵਾਸੀ ਵਾਲੇ ਮੁੱਦੇ ਨੂੰ ਇੱਕ ਪੋਲੀਟੀਕਲੀ ਡੀਲ ਕਰ ਸਕਦੇ ਹੈਗੇ ਆ। ਜੇ ਅਨਾਰਕੀ 'ਚ ਡੀਲ ਕਰਾਂਗੇ, ਕਿਸੇ ਰਾਹ ਚੱਲਦੇ ਪ੍ਰਵਾਸੀ ਨੂੰ ਥੱਪੜ ਮਾਰਤਾ, ਇਹ ਕਰਤਾ, ਇਸ ਕਿਸਮ ਦਾ, ਫਿਰ ਚੀਜ਼ਾਂ ਦੂਜੇ ਪਾਸੇ ਜਾਣਗੀਆਂ। ਉਹਦੇ ਤੇ ਚੰਗੇ ਤਰੀਕੇ ਨਾਲ ਸਿਆਸਤ ਨਹੀਂ ਹੋ ਪਾਊਗੀ। ਠੀਕ ਹੈ, ਲੋਕ ਜੀ ਕੀ, ਮਤਲਬ ਆਪਾਂ ਤਾਂ ਮੈਂ ਗੁਰਪ੍ਰੀਤ ਕਿਸਾਨ ਪਰਿਵਾਰ ਤੋਂ ਹੈ। ਜੇ ਜੀ ਸਾਡੇ ਪਿੰਡ ਵੀ ਅਸੀਂ ਦੇਖਦੇ ਹੁੰਦੇ ਸੀ, ਜੇ ਕੋਈ ਕਿਸੇ ਭਈਏ ਦੇ ਥੱਪੜ ਮਾਰ ਦਿੰਦਾ ਹੁੰਦਾ ਸੀਗਾ ਤੇ ਸਾਰਾ ਪਿੰਡ ਉਸ ਥੱਪੜ ਮਾਰਨ ਵਾਲੇ ਦੇ ਉਲਟ ਇਕੱਠਾ ਹੋ ਜਾਂਦਾ ਸੀ। ਇਹ ਕਹਿੰਦੇ ਸੀ ਗਰੀਬ ਬੰਦੇ ਦੇ ਤੂੰ ਕਿਉਂ ਥੱਪੜ ਮਾਰੀ ਜਾਂਦਾ। ਤਾਂ ਮਤਲਬ ਇਹਦਾ ਕੁਛ ਹੱਲ ਕੱਢਣਾ ਪਊਗਾ। ਇੱਕ ਤਾਂ ਪਿੰਡਾਂ ਦੇ ਜਿਹੜੇ ਸਰਪੰਚ ਹੈਗੇ ਆ, ਉਹਨਾਂ ਨੂੰ ਵੀ ਕਹਿਣਾ ਪਊਗਾ ਕਿ ਭਾਈ ਇਹਨਾਂ ਦੀ ਵੋਟਾਂ ਨਾ ਬਣਨ ਦਿਓ ਜੇ, ਜਾਂ ਹੋਰ ਜੀ ਚੀਜ਼ਾਂ, ਮਤਲਬ ਕੁਛ ਨਾ ਕੁਛ ਹੋਰ ਪੋਲੀਟੀਕਲ ਰਾਸਤਾ ਕੱਢਣਾ ਪਊਗਾ। ਇਹਦਾ ਹੱਲ ਬਿਲਕੁਲ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦੀ ਰੇਹੜੀ ਤੋੜ ਦਿੱਤੀ ਜਾਵੇ, ਉਹਨਾਂ ਨੂੰ ਉਹਨਾਂ ਦੀ ਥੱਪੜ ਪਰੇਡ ਕੀਤੀ ਜਾਵੇ। ਇਹ ਬਿਲਕੁਲ ਹੱਲ ਨਹੀਂ ਹੈ। ਇਹ ਮਤਲਬ ਮੇਰਾ ਮੰਨਣਾ ਹੈਗਾ।
ਹਿੰਸਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ। ਪੋਲੀਟੀਕਲ ਪ੍ਰੈਸ਼ਰ ਪਾਓ ਸਰਕਾਰਾਂ ਦੇ ਉੱਪਰ ਕਿ ਉਹ ਪਾਲਿਸੀ ਤਿਆਰ ਕਰਨ ਤਾਂ ਕਿ ਕੰਟਰੋਲ ਕੀਤਾ ਜਾ ਸਕੇ ਇਸ ਚੀਜ਼ ਨੂੰ, ਕਿ ਉਹ ਪੋਲੀਟੀਕਲ ਇੰਟਰਫੇਰੈਂਸ ਕਿੰਨੀ ਜਲਦੀ ਹਾਸਲ ਕਰ ਲੈਂਦੇ ਨੇ ਤੁਹਾਡੀ ਸਟੇਟ ਦੇ ਵਿੱਚ ਆ ਕੇ। ਤੁਸੀਂ ਪਹਿਲੇ ਕੁਝ ਦਿਨ ਪਹਿਲਾਂ ਹੀ ਤੁਸੀਂ ਇਸ ਗੱਲ ਤੇ ਚਾਨਣਾ ਪਾਇਆ ਸੀ ਕਿ ਪੋਲੀਟੀਕਲ ਇੰਟਰਫੇਰੈਂਸ ਦਾ ਮੌਕਾ ਇੰਨੀ ਜਲਦੀ ਨਹੀਂ ਮਿਲਣਾ ਚਾਹੀਦਾ। ਆਪਾਂ ਵੀ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ, ਕਿੰਨਾ ਕਿੰਨਾ ਸਮਾਂ ਲੱਗਦਾ, ਕਿੰਨੇ ਕਿੰਨੇ ਟੈਕਸ ਤਾਰਦੇ ਆ ਤਾਂ ਜਾ ਕੇ ਉਹ ਮੌਕਾ ਹਾਸਲ ਹੁੰਦਾ ਹੈ ਵੀ ਤੁਸੀਂ ਉਹਨਾਂ ਦੀ ਪੋਲੀਟੀਕਲ ਇੰਟਰਫੇਰੈਂਸ ਲੈ ਸਕੋ ਤੇ ਉਹਨਾਂ ਦੀ ਪੋਲੀਟੀਕਲ ਡਿਸੀਜਨਸ ਜਿਹੜੇ ਨੇ ਉਹਨੂੰ ਪ੍ਰਭਾਵਿਤ ਕਰ ਸਕੋ। ਸੋ ਅੱਗੇ ਚੱਲਦੇ ਆ, ਉਧਰ ਕਪੂਰਥਲਾ ਦੇ ਵਿੱਚ ਡੇਰਾ ਬਿਆਸ ਦੇ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ ਜੀ ਡੀਸੀ ਦਫ਼ਤਰ ਦੇ ਬਾਹਰ। ਹਾਂਜੀ, ਕਪੂਰਥਲਾ ਦੇ ਡੀਸੀ ਦਫ਼ਤਰ ਦਾ ਘਿਰਾਓ ਅੱਜ ਕਿਸਾਨਾਂ ਨੇ ਕੀਤਾ ਹੈਗਾ ਤੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜਾ ਡੇਰਾ ਬਿਆਸ ਹੈ ਉਹ ਨਦੀ ਦੇ ਜਿਹੜਾ ਪ੍ਰਵਾਹ ਹੈ, ਯਾਨੀ ਕਿ ਜਿਹੜਾ ਆਪਾਂ ਕਹਿ ਲਈਏ ਕਿ ਜਿਹੜੀ ਨਦੀ ਦੀ ਧਾਰਾ ਹੈ ਉਹਦੇ ਨਾਲ ਛੇੜਖਾਨੀ ਕਰ ਰਿਹਾ ਹੈਗਾ ਤੇ ਉਸ ਦੇ ਉਲਟ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਆਰੋਪ ਲਾਏ ਨੇ ਕਿ ਸਾਡੀ ਹਜ਼ਾਰਾਂ ਏਕੜ ਫਸਲ ਹੈਗੀ ਆ ਉਹ ਜਿਹੜੇ ਨਦੀ ਨਾਲ ਛੇੜਖਾਨੀ ਡੇਰਾ ਬਿਆਸ ਵਾਲੇ ਨੇ ਕੀਤੀ ਉਹਦੇ ਕਰਕੇ ਹੋਈ ਹੈ ਤੇ ਉਹਦੇ ਖਿਲਾਫ ਐਕਸ਼ਨ ਲਿਆ ਜਾਵੇ। ਇਹ ਗੱਲ ਅੱਜ ਕਪੂਰਥਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ। ਉਧਰ ਨਰਮਾ ਕਹਿੰਦੇ ਕਿ ਤੈਅ ਕੀਮਤ ਤੋਂ ਕਿਤੇ ਘੱਟ ਚ ਵਿਕ ਰਿਹਾ, ਸਰਕਾਰੀ ਖਰੀਦ ਤਾਂ ਹੋ ਹੀ MSP ਨਹੀਂ ਤੋਂ ਰਹੀ ਮਾਨਸਾ। ਹਾਂ, ਮਾਨਸਾ ਮੰਡੀ ਦਾ ਇਹ ਹਾਲ ਹੈ। ਬੇਸਿਕਲੀ ਮਾਲਵੇ ਦੀ ਮਾਨਸਾ ਮੰਡੀ ਨੂੰ ਬੇਸਿਕ ਨਰਮੇ ਦੀ ਮੰਡੀ ਕਿਹਾ ਜਾਂਦਾ ਹੈਗਾ ਤੇ ਉਹ ਨਰਮੇ ਪੂਰੀ ਨਰਮਾ ਬੈਲਟ ਹੈ। ਉੱਥੇ MSP ਤੋਂ ਘੱਟ, ਜਿਵੇਂ MSP ਹੈ ਉਹ 8200 ਰੁਪਏ ਤੈਅ ਕੀਤੀ ਗਈ ਹੈ, ਪਰ ਜਿਹੜਾ ਨਰਮਾ ਉਹ ਸਿਰਫ 7000 ਰੁਪਏ ਦੇ ਨੇੜੇ ਤੇੜੇ ਵਿਕ ਰਿਹਾ ਹੈਗਾ। ਉਹਦੇ ਉਲਟ ਜਿਹੜੇ ਕਿਸਾਨ ਹੈਗੇ ਆ ਉਹ ਵੀ ਵਿਚਾਰੇ ਮਤਲਬ ਆਵਾਜ਼ ਚੁੱਕ ਰਹੇ ਨੇ, ਪਰ ਉਹਨਾਂ ਦੀ ਆਵਾਜ਼ ਸੁਣਨ ਵਾਲਾ ਹੈ ਨਹੀਂ। ਇਹ ਤਾਂ ਮਤਲਬ ਪਹਿਲਾਂ ਹੀ ਤੈਅ ਹੋ ਗਿਆ ਸੀ, ਜਦੋਂ ਕਾਟਨ ਤੇ ਐਕਸਪੋਰਟ ਡਿਊਟੀ ਹਟਾਈ ਗਈ ਸੀ ਉਦੋਂ ਹੀ ਲੱਗਿਆ ਸੀਗਾ ਕਿ ਹਾਂ ਇਸ ਵਾਰ ਜਿਹੜਾ ਨਰਮਾ ਹੈਗਾ ਉਹ MSP ਤੋਂ ਘੱਟ ਵਿਕੂਗਾ ਤੇ ਉਹ ਦੇਖਣ ਨੂੰ ਆਪਾਂ ਨੂੰ ਮਿਲ ਹੀ ਰਿਹਾ ਹੈਗਾ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।